ਬੰਦੇ ਨੇ ਗੱਲ ਹੀ ਮੰਨ ਲਈ ਕਿ ਮੈਂ ਤੇ ਫਲਾਣੇ ਫਲਾਣੇ ਬੰਦੇ ਨੇ ਆਹ ਕੁਕਰਮ ਕੀਤਾ ਇਹਦੇ 'ਚ ਉਹਨੂੰ ਇਨਵੈਸਟੀਗੇਸ਼ਨ ਦੀ ਲੋੜ ਕੀ ਹੈ? ਕਿਉਂ ਸਿੱਟਾ ਬਣਾਉਣੀਆਂ, ਕਿਉਂ ਇੱਧਰ ਉੱਧਰ ਭੱਜਣਾ? ਉਹਨਾਂ ਬੰਦਿਆਂ ਨੂੰ ਅਰੈਸਟ ਕਰੋ, ਉਹਨਾਂ ਨੂੰ ਲਿਆਂਦਾ ਜਾਵੇ, ਉਹਨਾਂ ਨੂੰ ਇੰਟੈਰੋਗੇਟ ਕੇ ਇਨਵੈਸਟੀਗੇਸ਼ਨ ਉਹਨਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ। ਤੇ ਹੋਰ ਵੀ ਇਹ 4 5 6 ਹੀ ਨੇਗੇ, ਬਹੁਤ ਵੱਡਾ ਇੱਕ ਸਰਗਣਾ, ਬਹੁਤ ਵੱਡੀ ਇੱਕ ਟੀਮ ਇਹਨਾਂ ਤੇ NSA ਲੱਗਣੀ ਚਾਹੀਦੀ ਹੈ। ਇਹਨਾਂ ਦੇ UAP ਕਿਉਂ ਨਹੀਂ ਲੱਗਦਾ? ਜਿਹੜੇ ਵੀ ਪਾਰਟੀਆਂ ਨੇ ਰਾਜਸੱਤਾ ਭੋਗੀ ਹੈ ਬੇਅਦਬੀਆਂ ਸਮੇਂ ਤੋਂ ਲੈ ਕੇ ਹੁਣ ਤੱਕ, ਉਹ ਸਾਰੀਆਂ ਦੋਸ਼ੀ ਕਿੱਡੇ। ਉਹ ਬੰਦਾ ਇੱਕ ਮੰਨ ਰਿਹਾ ਕਿ ਅਸੀਂ ਆਹ ਕੰਮ ਕੀਤਾ, ਐਡਾ ਕੁਕਰਮ ਕੀਤਾ, ਕੋਰਟ ਵੀ ਤੇ ਇਹ ਵੀ ਕਦੀ ਉੱਥੇ CBI ਨੂੰ ਦੇ ਕਦੀ ਵਾਪਸ ਲੈਣ ਦੇ। ਇਹ ਚਿੰਤਤ ਨਹੀਂ, ਇਹ ਫਿਕਰਮੰਦ ਨਹੀਂ, ਇਹਨਾਂ ਨੂੰ ਕੇਵਲ ਤੇ ਕੇਵਲ ਵੋਟਾਂ ਦੇ ਦੀਆਂ। ਦੁਨੀਆ ਦੇ ਲੋਕੋ, ਆਹ ਸੱਤਾ ਭੋਗਣ ਵਾਲੇ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਆਈਆਂ ਨੇ ਰਾਜਸੱਤਾ, ਇਹਨਾਂ ਨੇ ਜੋ ਕੁਝ ਕੀਤਾ ਤੁਹਾਡੇ ਨਾਲ ਧੋਖਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਨੂੰ ਪਤਾ ਸੀ ਕਿਹਨੇ ਕੀਤੀ ਹੈ, ਇਹਨਾਂ ਨੂੰ ਬਚਾਇਆ। ਇਹ ਦੋਸ਼ੀ ਨੇ, ਇਹਨਾਂ ਨੂੰ ਆਪਣੇ ਦਰਵਾਜ਼ਿਆਂ ਤੇ ਨਵਾ। ਹੁਣ ਬੰਦਾ ਮੰਨ ਰਿਹਾ। ਹੁਣ ਸਿਆਸੀ ਪਾਰਟੀਆਂ, ਮੈਂ ਹੈਰਾਨਗੀ ਗੱਲ ਹੈ, ਕੋਈ ਨਹੀਂ ਬੋਲ ਰਿਹਾ, ਕੋਈ ਨਹੀਂ ਦੇ ਰਿਹਾ, ਸਰਕਾਰ ਨੂੰ ਦਬਾਅ ਪਾ ਰਿਹਾ ਵੀ ਇਹਨਾਂ ਨੂੰ ਅਰੈਸਟ ਕਰੋ, ਬਾਕੀ ਨੂੰ, ਕਿਉਂਕਿ ਇਹਨਾਂ 'ਚੋਂ ਸਾਰਿਆਂ 'ਚੋਂ ਕੋਈ ਨਾ ਕੋਈ ਸਿੱਧੇ ਢੰਗ ਨਾਲ ਇਨਵੋਲਵ। ਇਹ ਜਿਹੜੇ ਬਾਬੇ ਨੇ ਇੱਦਾਂ ਦੇ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਗਲਤ ਢੰਗ ਵਰਤਦੇ ਨੇ। ਇਹਨਾਂ ਕੋਲ ਬਹੁਤ ਤਰੀਕੇ ਆ, ਬਹੁਤ ਇਹਨਾਂ ਦਾ ਸਿਸਟਮ ਆ। ਮਹਾਰਾਜਾ ਵਾਲੀ ਇਹਨਾਂ ਦੀ ਜੀਵਨ ਬਤੀਤ ਕਰ ਰਹੇ ਨੇ। ਕਿੰਨੇ ਦੁਸ਼ਟਪੁਣਾ ਕੀਤਾ, ਕਿੰਨੀਆਂ ਬੀਬੀਆਂ ਨੂੰ ਉਹਨੇ ਰੇਪ ਕੀਤਾ, ਕਿੰਨਿਆਂ ਨੂੰ ਨਪੁੰਸਕ ਬਣਾਤਾ ਬੰਦਿਆਂ ਨੂੰ। ਹੱਦ ਹੋ ਗਈ, ਬੰਦਾ ਫਿਰ ਕਿੱਦਾਂ ਦਾ ਲੋਕ ਰਾਜ ਹੈ। ਜੇ ਉਹ ਹਾਸ਼ੀਏ ਤੇ ਚਲੇ ਗਏ ਨੇ, ਜਿਨ੍ਹਾਂ ਦੀ ਮੌਜੂਦਗੀ ਵਿੱਚ ਹੋਇਆ, ਜਿਨ੍ਹਾਂ ਨੇ ਸੌਦਾ ਸਾਧ ਦੇ ਨੂੰ ਮਾਫੀ ਦਿੱਤੀ, ਗਲਤ ਢੰਗ ਨਾਲ ਮਾਫੀ ਦਿੱਤੀ, ਕੋਈ ਮਾਫੀ ਦਾ ਹੱਕਦਾਰ ਨਹੀਂ ਸੀ। ਉਹ ਮਾਫੀ ਦਾ ਹੱਕਦਾਰ ਉਹ ਜਿਹੜਾ ਬੰਦਾ ਰੀਅਲਾਈਜ਼ ਕਰਦਾ, ਉਹ ਮਾਫੀ ਦਾ ਹੱਕਦਾਰ ਕਿੱਦਾਂ? ਉਹਨੂੰ ਚੰਡੀਗੜ੍ਹ ਸੱਦ ਕੇ ਕੋਠੀਆਂ 'ਚ ਕੋ ਮਾਫੀ ਚਵਾਈ, ਉਹਨੇ ਸਾਈਨ ਕੀਤੇ, ਫਿਰ 90 ਲੱਖ ਦੇ ਇਸ਼ਤਿਹਾਰ ਹੀ ਲਾਤੇ ਜੀ, ਐਡਵਰਟਾਈਜ਼ਮੈਂਟ ਇੰਨੀ ਕੀਤੀ ਜਿਹਨੂੰ ਮਾਫ ਕਰ ਦਿੱਤਾ। ਹੈਰਾਨੀ ਕੀ ਗੱਲ ਹੈ। ਉਹਨਾਂ ਨੂੰ ਤਾਂ ਪਰਮੇਸ਼ਰ ਨੇ, ਗੁਰੂ ਗ੍ਰੰਥ ਸਾਹਿਬ ਨੇ ਉਹ ਮਾਰਿਆ ਚੱਕ ਕੇ ਥੱਲੇ। ਉਹ ਹੁਣ ਪਿੰਡਾਂ ਦੇ ਵਿੱਚ ਜਾਂਦੇ ਲੋਕ ਜੁੱਤੀਆਂ ਮਾਰਦੇ ਉਹਨਾਂ ਨੂੰ। ਇਹ ਜਿਹੜੀ ਮੌਜੂਦਾ ਸਰਕਾਰ ਆ, ਇਹਦੇ ਨਾਲ ਹੀ ਉਹ ਹੋਣਾ ਜੇ ਹੁਣ ਇਹਨਾਂ ਨੂੰ ਅਰੈਸਟ ਕਰਕੇ ਅੰਦਰ ਨਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿੱਖ ਕੌਮ ਦੇ ਵੱਲੋਂ ਬਹੁਤ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ। ਤਮਾਮ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜੋ ਗੁਰੂ ਪਾਤਸ਼ਾਹ ਮਹਾਰਾਜ ਇੱਕ ਰੂਲ ਰੈਗੂਲੇਸ਼ਨ, ਸਿੱਖੀ ਸਿਧਾਂਤ, ਜਿਨ੍ਹਾਂ ਦੇ ਕੋਲੋਂ ਸਿੱਖ ਪ੍ਰੇਰਨਾ ਲੈ ਕੇ ਤੇ ਸਿਹਤ ਲੈ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ। ਪਰ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ 2015 ਤੋਂ ਲਗਾਤਾਰ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਸੇ ਨੂੰ ਲੈ ਕੇ ਜਿੱਥੇ ਕਾਨੂੰਨੀ ਚਾਰਾਜੋਈ ਦੇ ਵੱਲੇ ਖਿਆਲਾਤ ਕੀਤੇ ਜਾ ਰਹੇ ਨੇ ਤੇ ਉੱਥੇ ਮੌਜੂਦਾ ਸਮੇਂ ਦੇ ਵਿੱਚ ਡੇਰਾ ਸਿਰਸਾ ਮੁਖੀ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਇੱਕ ਸਿਆਸੀ ਵਿੰਗ ਦੇ ਵਿੱਚ ਪ੍ਰਦੀਪ ਕਲੇਰ, ਜਿਹੜੇ ਲੰਬੇ ਸਮੇਂ ਤੋਂ ਭਗੌੜੇ ਕਰਾਰ ਦਿੱਤੇ ਗਏ ਸਨ, ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਇੱਕ ਇਕਬਾਲੀਆ ਬਿਆਨ ਡੇਰਾ ਸਿਰਸਾ ਮੁਖੀ ਦੇ ਖਿਲਾਫ ਤੇ ਜਿਹੜੀ ਉਹਨਾਂ ਦੀ ਇੱਕ ਸਮੁੱਚੀ ਸਿਆਸੀ ਵਿੰਗ ਦੀ ਇੱਕ ਵੱਡੀ ਧਿਰ ਹੈ ਔਰ ਜਿੰਨਾ ਵੀ ਤਾਮਝਾਮ ਹੈ ਉਹਨਾਂ ਦੇ ਖਿਲਾਫ ਕਰਦਿਆਂ ਹੋਇਆਂ ਦਿੱਤੇ ਜਾਂਦੇ ਨੇ। ਤੇ ਇਸੇ ਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਵੱਡੇ ਸਵਾਲ ਵੀ ਨੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਅੱਜ। ਮੋਹਾਲੀ ਦੇ SSP ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਦੇ ਵੱਲੋਂ, ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਫਰਾਂਸ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰਾਂਸ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਲੰਬੇ ਸਮੇਂ ਤੋਂ ਕਿਤੇ ਨਾ ਕਿਤੇ ਇਸ ਗੱਲ ਦੀ ਵੱਡੀ ਫਿਕਰਮੰਦੀ ਸੀ ਕਿ ਆਖਰ ਬੇਅਦਬੀਆਂ ਕਿਵੇਂ ਵਾਪਰਦੀਆਂ, ਤਾਂ ਇੱਕ ਜਿਹੜਾ ਸੀ ਉਸ ਵਕਤ ਨਿਸ਼ਾਨਾ ਡੇਰਾ ਸਿਰਸਾ ਮੁਖੀ ਦੇ ਵੱਲੇ ਵੀ ਜਾ ਰਿਹਾ ਸੀ, ਪਰ ਪ੍ਰਦੀਪ ਕਲੇਰ ਦੇ ਵੱਲੋਂ ਇਕਬਾਲੀਆ ਬਿਆਨ ਦਿੱਤਾ ਗਿਆ। ਕਿਵੇਂ ਦੇਖਦੇ ਹੋ ਜੀ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਬੜੀ ਦੁਖਦਾਈ ਗੱਲ ਹੈ, 200 ਤੋਂ ਉੱਤੇ ਮੁਲਕ ਨੇ ਦੁਨੀਆ 'ਤੇ, ਵੱਖਰੀ ਵਿਚਾਰਧਾਰਾ ਦੇ, ਸੋਚਾਂ ਦੇ ਲੋਕ ਨੇ ਉੱਥੇ, ਅਤੇ ਪੰਜਾਬ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਔਰ 400 ਤੋਂ ਉੱਤੇ ਵਾਰੀ ਹੋਈ। ਠੀਕ ਹੈ ਜੀ, ਇਹ ਬੜੀ ਦੁੱਖ ਦੀ ਗੱਲ ਹੈ। ਹੋਰ ਕਿਸੇ ਸਟੇਟ 'ਚ ਨਹੀਂ ਹੋਈ, ਹੋਰ ਕਿਸੇ ਮੁਲਕ 'ਚ ਨਹੀਂ ਹੋਈ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜਿਹਦੇ ਵਿੱਚ ਕਰਮ ਕਾਂਡੀ ਪ੍ਰੋਤ ਸ਼੍ਰੇਣੀ ਨੇ, ਜਿਹੜੇ ਜਾਤਾਂ ਪਾਤਾਂ 'ਚ ਊਚ ਨੀਚ ਲੋਕ ਵੰਡੇ ਹੋਏ ਸੀ, ਉਹਨਾਂ ਦੀਆਂ ਭਗਤਾਂ ਦੀ, ਸਿੱਖਾਂ ਦੀ ਪਵਿੱਤਰ ਗੁਰਬਾਣੀ ਹੈ, ਉਹਦੀ ਬੇਅਦਬੀ ਹੋਈ। ਅੱਜ ਉਹ ਸਰਗਣਾ ਜਿਹੜਾ ਸਾਰੇ ਗੁਰਸਿੱਖ ਬੰਦੇ ਜਿਹੜੇ ਸੋਚ ਚੰਗੀ ਰੱਖਦੇ ਸੀ, ਉਦੋਂ ਤੋਂ ਰੌਲੀ ਪਾਉਂਦੇ ਸੀ
ਕਿ ਇਹ ਜਿਹੜਾ ਇਹਦਾ ਮੁੱਢ ਹੈ, ਸ਼ੁਰੂਆਤ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀ। ਇਹ ਜਿਹੜਾ ਸੌਦਾ ਸਾਧ ਆ, ਸਿਰੇ ਦਾ ਕੁਕਰਮੀ ਬੰਦਾ, ਸਿਰੇ ਦਾ ਪਾਪੀ ਬੰਦਾ, ਬਹੁਤ ਹੀ ਵੱਡਾ ਅਪਰਾਧੀ ਬੰਦਾ, ਇਹਦੀ ਟੀਮ ਦਾ ਕੰਮ ਆ। ਤੇ ਮੌੜ ਬੰਬ ਬਲਾਸਟ ਜਿਹੜਾ ਹੋਇਆ ਸੀ ਉਹ ਵੀ ਇਹਨਾਂ ਦੀ ਦੇਰ ਸੀ। ਹਰ ਮਨੁੱਖ ਨੇ, ਸੋਚ ਵਿਚਾਰ ਵਾਲੇ ਨੇ ਉਦੋਂ ਵੀ ਰੌਲਾ ਪਾਇਆ, ਕਿਸੇ ਨੇ ਸੁਣੀ ਨਹੀਂ। ਹੁਣ ਅਜੀਬ ਗੱਲ ਆ ਵੀ ਜਿਹੜਾ ਬੰਦਾ ਉਸ ਸੰਸਥਾ ਦਾ 1987 ਦਾ ਮੈਂਬਰ ਬਣਿਆ, 2014 ਦਾ ਉਹ ਬਣਿਆ ਹੋਇਆ ਉਹਦਾ ਜਿਹੜੇ ਸਿਆਸੀ ਵਿੰਗ ਦਾ ਪ੍ਰਧਾਨ, ਤੇ ਉਹਨੇ ਸਾਰੀ ਬਿਲਕੁਲ ਕਮਾਲੀਆ ਬਿਆਨ ਇਹ ਹੁੰਦਾ, 164 ਦੇ ਬਿਆਨ ਉਹ ਹੁੰਦੇ ਨੇ ਜੱਜ ਸਾਹਿਬ ਦੇ ਕੈਬਨ 'ਚ ਬੈਠ ਕੇ, ਜਿਹੜੇ ਮਨੁੱਖ ਨੂੰ ਜਿਹੜੀ ਭਾਸ਼ਾ ਆਉਂਦੀ ਹੈ ਉਹਦਾ, ਜੇ ਜੱਜ ਨੂੰ ਜੇ ਨਹੀਂ ਭਾਸ਼ਾ ਆਉਂਦੀ ਤਾਂ ਉਹਦਾ ਇੰਟਰਪ੍ਰੈਟਰ ਸਰਕਾਰੀ ਸੱਦਿਆ ਜਾਂਦਾ, ਜਾਂ ਉਸ ਬੋਲੀ ਵਾਲੇ ਜੱਜ ਦੇ ਸਾਹਮਣੇ ਬਿਆਨ ਹੁੰਦੇ ਨੇ, ਉਹ ਲਿਖ ਕੇ ਦਿੰਦਾ ਵਾ। ਫਿਰ ਉਹਨੂੰ ਪੁੱਛਿਆ ਜਾਂਦਾ ਤੂੰ ਹੋਸ਼ ਹਵਾਸ ਨਾਲ ਲਿਖਣਾ, ਉਹ ਕਹਿੰਦਾ ਕੋਈ ਉੱਥੇ ਪੁਲਿਸ ਅਫਸਰ ਨਹੀਂ ਹੁੰਦਾ, ਇਕੱਲਾ ਜੱਜ ਤੇ ਉਹ ਹੁੰਦਾ। ਉਹਨੇ ਲਿਖ ਕੇ ਦਿੱਤਾ ਕਿ ਮੈਨੂੰ ਕਿਸ ਤਰ੍ਹਾਂ ਰਾਮ ਰਹੀਮ ਨੇ ਸੱਦਿਆ, ਕਿਸ ਤਰ੍ਹਾਂ ਹਨੀਪ੍ਰੀਤ ਨੇ ਮੈਨੂੰ ਕਿਹਾ ਕਿ ਇਹਨਾਂ ਨੇ ਸਾਡੇ ਜਿਹੜੇ ਲੋਕਟ ਵਾ ਉਹ ਲਵਾਤੇ ਨੇ ਗੁਰੂ ਗ੍ਰੰਥ ਸਾਹਿਬ ਦੀ। ਆਪਾਂ ਆਹ ਤਰੀਕੇ ਨਾਲ ਉਹਨਾਂ ਨੇ ਸਾਰੀ ਪਲਾਨ ਤਿਆਰ ਕੀਤੀ, ਉਹਦੇ ਨਾਲ ਰਕਬਾ ਸੀਗਾ, ਜਾਂ ਦਿੜਬਾ ਸੀ, ਜਾਂ ਉਹ ਦੂਸਰਾ ਗੁਲਾਬ ਸੀ, ਜਿੰਨੀ ਵੀ ਟੀਮ ਸੀ। ਇਹਨੂੰ ਅਸੀਂ ਇਹ ਅੱਜ ਜੋ ਮੈਮੋਰੰਡਮ ਦੇ ਕੇ ਆਏ ਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ SSP ਸਾਹਿਬ ਨੂੰ, ਅਸੀਂ DGP ਨੂੰ ਦੇ ਕੇ ਆਏ। ਅਸੀਂ ਕਿਹਾ ਵੀ 164 ਦੇ ਬੰਦੇ ਨੇ ਗੱਲ ਹੀ ਮੰਨ ਲਈ ਕਿ ਮੈਂ ਤੇ ਫਲਾਣੇ ਬੰਦੇ ਨੇ ਆਹ ਕੁਕਰਮ ਕੀਤਾ, ਇਹਦੇ 'ਚ ਉਹਨੂੰ ਇਨਵੈਸਟੀਗੇਸ਼ਨ ਦੀ ਲੋੜ ਕੀ ਹੈ? ਕਿਉਂ ਸਿੱਟਾ ਬਣਾਉਣੀਆਂ, ਕਿਉਂ ਇੱਧਰ ਉੱਧਰ ਭੱਜਣਾ? ਉਹਨਾਂ ਬੰਦਿਆਂ ਨੂੰ ਅਰੈਸਟ ਕਰੋ ਜਿਹੜੇ ਦੋਸ਼ੀ ਨੇ, ਚਾਹੇ ਉਹ ਹਨੀਪ੍ਰੀਤ ਹੈ, ਚਾਹੇ ਰਾਮ ਰਹੀਮ ਹੈ, ਜਿਹੜੇ ਦੋਸ਼ੀ ਆ। ਤੇ ਇੱਕ ਇਹਨੂੰ ਇੰਟੈਰੋਗੇਟ ਕਰਨਾ ਚਾਹੀਦਾ ਪ੍ਰਦੀਪ ਕਲੇਰ ਨੂੰ, ਕਿਉਂਕਿ ਸਿਆਸੀ ਵਿੰਗ ਦਾ ਇਹ ਪ੍ਰਧਾਨ ਵੀ ਉਸ ਔਰਤ ਨੂੰ ਜਿਹਨੇ ਬਹੁਤ ਗੰਦ ਪਾਇਆ ਪੂਰੀ ਤਰ੍ਹਾਂ, ਉਹਨਾਂ ਦੀ ਪੂਰੀ ਟੀਮ ਨੇ ਇਹ ਦੱਸੂਗਾ ਵੀ ਕਿਹੜੇ ਸਿਆਸੀ ਲੀਡਰਾਂ ਨਾਲ ਸੰਬੰਧ ਸੀ ਸਾਡੇ, ਕਿਹਨਾਂ ਨਾਲ ਮੀਟਿੰਗਾਂ ਹੋਈਆਂ, ਅਸੀਂ ਕੀ ਉਹਨਾਂ ਨੇ ਕਿਹਾ। ਸਾਰੇ ਪਰਦੇ ਹੋਊਗੇ, ਸਾਰੀ ਫਿਲਮ ਜਿਹੜੀ ਸਾਫ਼ ਹੋ ਜੂਗੀ। ਉਹਨਾਂ ਨੂੰ ਲਿਆਂਦਾ ਜਾਵੇ, ਉਹਨਾਂ ਨੂੰ ਇੰਟੈਰੋਗੇਟ ਕੇ ਇਨਵੈਸਟੀਗੇਸ਼ਨ ਉਹਨਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ। ਤੇ ਹੋਰ ਵੀ ਇਹ 4 5 6 ਹੀ ਨੇਗੇ, ਬਹੁਤ ਵੱਡਾ ਇੱਕ ਸਰਗਣਾ, ਬਹੁਤ ਵੱਡੀ ਇੱਕ ਟੀਮ ਲੱਭੂਗੀ ਜਿਹੜੀ ਪੰਜਾਬ ਦੇ ਵਿੱਚ ਅਰਾਜਕਤਾ ਫੈਲਾਉਣ ਦੀ ਮਨਸ਼ਾ ਦੇ ਨਾਲ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਸਮਾਜ ਵਿੱਚ ਭਾਈਚਾਰੇ ਦੇ ਵਿੱਚ ਕੜੱਤਣ ਪੈਦਾ ਕੀਤੀ, ਲੜਾਈ ਝਗੜੇ, ਜਿੱਥੇ ਗੋਲੀ ਚੱਲੀ ਸਰਕਾਰ ਦੇ ਵੱਲੋਂ, ਪੁਲਿਸ ਵੱਲੋਂ 2 ਬਹਿਬਲ ਕਲਾਂ ਗੋਲੀਆਂ, ਸਿੰਘ ਸ਼ਹੀਦ ਹੋਏ, ਕਿੰਨਾ ਨੁਕਸਾਨ ਹੋਇਆ ਪੰਜਾਬ। ਇਹ ਜ਼ਿੰਮੇਵਾਰ ਵਿਅਕਤੀ ਨੇ, ਇਹਨਾਂ ਤੇ NSA ਲੱਗਣੀ ਚਾਹੀਦੀ ਹੈ। ਇਹਨਾਂ ਦੇ UAP ਕਿਉਂ ਨਹੀਂ ਲੱਗਦਾ? ਮੁਲਕ ਨੂੰ ਇਹ ਤੋੜਦੇ ਨੇ ਕਿ ਜਿਹੜੇ ਆਮ ਜਿੱਦਾਂ ਅੰਮ੍ਰਿਤਪਾਲ ਸਿੰਘ ਨੇ ਕਰਨਾ ਸ਼ੁਰੂ ਕੀਤਾ, ਅਮਰ ਸੰਚਾਰ ਕਹਿ ਕੇ ਉਹ ਤੋੜਦੇ ਨੇ। ਇਹਨਾਂ 'ਤੇ ਉਹ ਲੱਗਣੀ ਚਾਹੀਦੀ ਆ, ਇਹਨਾਂ ਨੂੰ ਸਲਾਖਾਂ ਪਿੱਛੇ, ਤੇ ਇਹਨਾਂ ਨੂੰ ਇੰਟੈਰੋਗੇਟ ਕਰਕੇ ਇਹਨੂੰ ਸਾਰੇ ਪੁੱਛਣੀ ਚਾਹੀਦੀ ਵੀ ਕਿਹੜੇ ਹੋਰ ਬੰਦੇ ਇਨਵੋਲਵ ਨੇ, ਕਿਹੜੇ ਰਾਜਨੀਤਿਕ ਬੰਦੇ ਇਨਵੋਲਵ। ਪ੍ਰਸ਼ਾਸਨ ਦਾ ਵਿਸ਼ਵਾਸਨ ਕੀ ਹੈ ਜੀ? ਦੇਖੋ SSP ਸਾਹਿਬ ਨੇ ਕਿਹਾ ਕਿ ਅਸੀਂ ਵੀ ਬਹੁਤ ਫਿਕਰਮੰਦ ਹਾਂ। ਮੈਂ ਕਿਹਾ ਜੀ ਤੁਸੀਂ ਦੇਖੋ ਪੰਜਾਬ ਵਿੱਚ ਕੀ ਹੋਇਆ, ਇਹਨਾਂ ਦੀ ਬਦੌਲਤ ਹੋਇਆ ਹੁਣ ਤੱਕ ਜੋ ਕੁਝ ਹੋਇਆ ਗੁਰੂ ਗ੍ਰੰਥ ਸਾਹਿਬ ਦੀ। ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਮਾੜਾ ਮੋਟਾ ਵੀ ਮੰਨਦੇ ਹੋ ਤਾਂ ਇੰਨਾ ਤਾਂ ਕਰੋ ਵੀ ਇਹਨੂੰ ਫੜ ਕੇ ਅੰਦਰ ਦਿਓ, ਇਹਨੂੰ ਪਤਾ ਲੱਗੇ, ਇਹਨਾਂ ਨੂੰ ਇੰਟੈਰੋਗੇਟ ਕਰੋ, ਠੀਕ ਹੈ। ਉਹ ਕਹਿੰਦੇ ਬਿਲਕੁਲ ਅਸੀਂ ਜਲਦੀ ਤੋਂ ਜਲਦੀ ਤੁਹਾਡਾ ਜਿਹੜੀ ਇਹ ਚਿੱਠੀ ਹੈ ਜੋ ਐਪਲੀਕੇਸ਼ਨ ਅਰਜੀ ਦਿੱਤੀ ਹੈ, ਇਹ DGP ਦੇ ਨੋਟਿਸ ਵਿੱਚ ਜਲਦੀ ਲਿਆਵਾਂਗੇ। ਅਸੀਂ ਖੁਦ ਵੀ ਕਹਾਂਗੇ ਉਹਨੂੰ ਕਿ ਇਹਦਾ ਨਿਆਂ ਮਿਲਣਾ ਚਾਹੀਦਾ। ਫਰਾਂਸ ਸਾਹਿਬ, ਕਿਤੇ ਨਾ ਕਿਤੇ ਚਿੰਤਾਜਨਕ ਸਵਾਲ ਇਹ ਵੀ ਹੈ ਕਿ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੈ, ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦੇ ਵੱਡੇ ਦਾਅਵੇ ਸੀ ਕਿ ਬੇਅਦਬੀਆਂ ਦਾ ਇਨਸਾਫ ਹੋਵੇਗਾ, ਪਰ ਬੇਅਦਬੀਆਂ ਦਾ ਇਨਸਾਫ ਕਿਤੇ ਨਾ ਕਿਤੇ ਉਸ ਵਕਤ ਹੋਣਾ ਚਾਹੀਦਾ ਜਦੋਂ ਪ੍ਰਦੀਪ ਕਲੇਰ ਦਾ ਬਿਆਨ ਆ ਜਾਂਦਾ ਹੈ, ਤੇ ਉਸ ਤੋਂ ਬਾਅਦ ਜਿਹੜੇ ਨਾਮਜ਼ਦ ਲੋਕ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਹੋਣਾ ਚਾਹੀਦਾ ਸੀ। ਦੇਖੋ ਜੀ, ਜਿਹੜੇ ਵੀ ਪਾਰਟੀਆਂ ਨੇ ਰਾਜ ਸੱਤਾ ਭੋਗੀ ਹੈ ਬੇਅਦਬੀਆਂ ਸਮੇਂ ਤੋਂ ਲੈ ਕੇ ਹੁਣ ਤੱਕ, ਉਹ ਸਾਰੀਆਂ ਦੋਸ਼ੀ ਨੇ। ਤੁਸੀਂ ਦੇਖੋ ਵੀ ਇਹ ਪੰਜਾਬ ਸਰਕਾਰ ਦੋਸ਼ੀ ਨਹੀਂ, ਬਹੁਤ ਵੱਡੀ ਦੋਸ਼ੀ ਹੈ। ਇਹਨੇ ਪੌਣੇ 2 ਸਾਲ ਉਹਦੀ ਜਿਹੜੀ ਪ੍ਰੋਸੀਕਿਊਸ਼ਨ ਹੀ ਨਹੀਂ ਹੋਣ ਦਿੱਤੀ। ਇਹਨਾਂ ਨੇ ਸਹੀ ਕੇਸ ਹੀ ਨਹੀਂ ਰੱਖਿਆ ਤੇ ਉੱਥੇ ਕੇਸ ਹੀ ਬੰਦ ਕਰਤਾ। ਹੈਰਾਨਗੀ ਵਾਲੀ ਗੱਲ, ਹਾਈ ਕੋਰਟ ਕੇਸ ਬੰਦ ਕਰ ਰਹੀ ਵੀ ਇਹਦੀ ਲੋੜ ਹੀ ਨਹੀਂ। ਕਿੱਡੇ ਉਹ ਬੰਦਾ ਇੱਕ ਮੰਨ ਰਿਹਾ ਕਿ ਅਸੀਂ ਆਹ ਕੰਮ ਕੀਤਾ, ਐਡਾ ਕੁਕਰਮ ਕੀਤਾ, ਕੋਰਟ ਵੀ ਤੇ ਇਹ ਵੀ ਕਦੀ ਉੱਥੇ CBI ਨੂੰ ਦੇ ਕਦੀ ਵਾਪਸ ਲੈ ਲੈਂਦੇ। ਇਹ ਚਿੰਤਤ ਨਹੀਂ, ਇਹ ਫਿਕਰਮੰਦ ਨਹੀਂ, ਇਹਨਾਂ ਨੂੰ ਕੇਵਲ ਤੇ ਕੇਵਲ ਵੋਟਾਂ ਦੇ ਦੀਆਂ ਜੀ।
ਅਸੀਂ ਹੁਣ ਜਾਵਾਂਗੇ ਪਿੰਡਾਂ 'ਚ, ਲੋਕਾਂ ਨੂੰ ਦੱਸਾਂਗੇ ਕਿ ਦੁਨੀਆ ਦੇ ਲੋਕੋ ਆ ਸੱਤਾ ਭੋਗਣ ਵਾਲੇ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਆਈਆਂ ਨੇ ਰਾਜ, ਇਹਨਾਂ ਨੇ ਜੋ ਕੁਝ ਕੀਤਾ ਤੁਹਾਡੇ ਨਾਲ ਧੋਖਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਨੂੰ ਪਤਾ ਸੀ ਕਿਹਨੇ ਕੀਤੀ ਆ, ਇਹਨਾਂ ਨੂੰ ਬਚਾਇਆ। ਇਹ ਦੋਸ਼ੀ ਨੇ, ਇਹਨਾਂ ਨੂੰ ਆਪਣੀ ਦਰਵਾਜ਼ਿਆਂ 'ਤੇ ਨਾ ਵੰਡ ਦਿਓ, ਇਹਨਾਂ ਨੂੰ ਪਰੇ ਕਰੋ, ਲਾਂਭੇ ਕਰੋ। ਨੇਕ ਇਮਾਨਦਾਰ ਤੇ ਦੂਰਦੇਸ਼ ਗੁਰਸਿੱਖ ਲਿਆਓ। ਇਹ ਜਿੰਨੀਆਂ ਵੀ ਪਾਰਟੀਆਂ ਵਾ, ਇਹ ਸਾਰੀਆਂ ਹੀ ਪੰਜਾਬ ਦੀਆਂ ਸਿੱਖਾਂ ਦੀਆਂ ਦੋਖੀ ਨੇ। ਹੁਣ ਤੱਕ ਜੋ ਵੀ ਪਾਰਟੀਆਂ ਆਈਆਂ, ਮੈਂ ਇਹ ਨਹੀਂ ਕਹਿੰਦਾ ਫਲਾਨੀ ਆ ਜਾਂ ਫਲਾਨੀ ਆ, 4-5 ਪਾਰਟੀਆਂ ਨੇ ਪੰਜਾਬ 'ਚ ਕਰ ਲਿਆ, ਸਾਰਿਆਂ ਨੇ ਇੱਕੋ ਕੰਮ ਕੀਤਾ। ਇਹਨਾਂ ਨੂੰ ਸਾਰਾ ਪਤਾ ਸੀ, ਇਹਨਾਂ ਨੇ ਫਾਈਲਾਂ ਦੱਬੀ ਰੱਖੀਆਂ, ਇਹਨਾਂ ਨੇ ਪ੍ਰੋਸੀਕਿਊਸ਼ਨ ਹੀ ਨਹੀਂ ਹੋਣ ਦਿੱਤੀ, ਉੱਤੇ ਡਿਸਕਸ਼ਨ ਨਹੀਂ ਹੋਤੀ, ਵਿਚਾਰ ਹੀ ਹੁੰਦੀ ਸੀ। ਆਹ ਦੇਖੋ ਹੁਣ ਉਹ ਬੰਦਾ ਮੰਨ ਰਿਹਾ। ਹੁਣ ਸਿਆਸੀ ਪਾਰਟੀਆਂ, ਮੈਂ ਹੈਰਾਨਗੀ ਗੱਲ ਹੈ, ਕੋਈ ਨਹੀਂ ਬੋਲ ਰਿਹਾ, ਕੋਈ ਨਹੀਂ ਦੇ ਰਿਹਾ, ਸਰਕਾਰ ਨੂੰ ਦਬਾਅ ਪਾ ਰਿਹਾ ਵੀ ਇਹਨਾਂ ਨੂੰ ਅਰੈਸਟ ਕਰੋ, ਬਾਕੀ ਨੂੰ, ਕਿਉਂਕਿ ਇਹਨਾਂ 'ਚੋਂ ਸਾਰਿਆਂ 'ਚੋਂ ਕੋਈ ਨਾ ਕੋਈ ਸਿੱਧੇ ਢੰਗ ਨਾਲ ਇਨਵੋਲਵ ਹੋਣਾ। ਇਸ ਬੇਅਦਬੀ ਕਰਾਉਣ ਵਾਲਿਆਂ ਨਾਲ ਕਿਸੇ ਨਾ ਕਿਸੇ ਉਹਦੇ ਸੰਬੰਧ ਹੋਣੇ, ਕਿਉਂਕਿ ਵੋਟਾਂ ਲੈਣ ਲਈ ਇਹ ਸੋਚਦੇ ਨਹੀਂ ਸੀ। ਇੱਕ ਤਾਂ ਪਾਰਟੀ ਉਹ ਆ ਜਿਹੜੀ ਕਹਿੰਦੀ 25 ਸਾਲ ਰਾਜ ਕਰਨਾ, ਉਹਨੂੰ ਹਾਸ਼ੀਏ 'ਤੇ ਚੱਕ ਕੇ ਮਾਰਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਇਹ ਨਹੀਂ ਮੈਂ ਕਹਿੰਦਾ ਉਹਨਾਂ ਨੇ ਕਰਾਈ ਆ, ਲੇਕਿਨ ਉਹਨਾਂ ਨੂੰ ਇਹ ਪਤਾ ਹੈ ਵੀ ਕਰਾਈ ਇਹਨਾਂ ਨੇ, ਉਹਨਾਂ ਨੂੰ ਇਹ ਵੀ ਪਤਾ ਹੈ ਮੌੜ ਬੰਬ ਕਿੱਥੇ ਕੀਤਾ। ਜੇ ਆਪਾਂ ਇਸ ਘਟਨਾਕ੍ਰਮ ਦੇ ਪਿਛੋਕੜ ਦੇ ਵਿੱਚ ਜਾਣਾ ਹੋਵੇ ਤਾਂ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਭਾਈ ਮਾਝੀ ਦੇ ਵੱਲੋਂ ਮਾਲਵੇ ਦੇ ਉਹਨਾਂ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ, ਜਿਨ੍ਹਾਂ ਪਿੰਡਾਂ ਦੇ ਵਿੱਚੋਂ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਕੁਝ ਲੋਕ ਨੇ ਉਹ ਡੇਰਾ ਸਿਰਸਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨੂੰ ਕਬੂਲਦੇ ਨੇ ਤੇ ਲੋਕਟ ਗੱਲ ਦੇ ਵਿੱਚ ਉਤਾਰ ਦਿੱਤੇ ਜਾਂਦੇ ਨੇ, ਫਿਰ ਕੀ ਲੱਗਦਾ ਕਿ ਅਜਿਹਾ ਵਰਤਾਓ ਕਿ ਜਿਹੜਾ ਇੱਕ ਪ੍ਰਚਾਰਕ ਦੇ ਵੱਲੋਂ ਸਿੱਖੀ ਦਾ ਪ੍ਰਚਾਰ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦੇ ਵੱਲੋਂ ਇੱਕ ਭੈੜੀ ਕੋਝੀ ਹਰਕਤ ਕਰਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨੀਆਂ? ਇਹ ਜਿਹੜੇ ਲੋਕ ਸੀ, ਇਹ ਲੋਕ ਦੁਖੀ ਨੇ, ਮਾਨਸਿਕ ਤੌਰ 'ਤੇ ਦੁਖੀ ਨੇ, ਗਰੀਬੀ ਵੀ ਹੈ। ਇਹ ਜਿਹੜੇ ਬਾਬੇ ਨੇ ਇੱਦਾਂ ਦੇ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਗਲਤ ਢੰਗ ਵਰਤਦੇ ਨੇ। ਇਹਨਾਂ ਕੋਲ ਬਹੁਤ ਤਰੀਕੇ ਆ, ਬਹੁਤ ਇਹਨਾਂ ਦਾ ਸਿਸਟਮ ਆ। ਲੋਕ ਗੁੰਮਰਾਹ ਹੋਏ ਸੀ ਜਦੋਂ ਮਾਝੀ ਸਾਹਿਬ ਨੇ ਉਹ ਕੀਤੀ, ਕਥਾ ਕੀਤੀ, ਗੁਰਬਾਣੀ ਦਾ ਸੰਦੇਸ਼ ਦਿੱਤਾ, ਗੁਰੂ ਦਾ ਉਪਦੇਸ਼ ਸੁਣਾਇਆ ਵੀ ਆਹ ਗੁਰੂ ਕਹਿ ਰਿਹਾ। ਉਹਨਾਂ ਨੇ ਸਹੀ ਆਪਣੇ ਪਿਛਲੇ ਉਹ ਆਪਣੇ ਵਾਪਸੀ ਆਪਣੇ ਘਰ ਕਰ ਲਈ ਜਿੱਥੋਂ ਉਖੜ ਕੇ ਗਏ ਸੀ, ਇਹਨਾਂ ਨੇ ਉਹ ਬਰਦਾਸ਼ਤ ਨਹੀਂ ਕੀਤਾ। ਇਹਨਾਂ ਨੇ ਸੋਚਿਆ ਵੀ ਜੇ ਆਹ ਹੋ ਗਿਆ ਕੰਮ ਤੇ ਅੱਗੇ ਤੋਂ ਹੋਰ ਪਤਾ ਨਹੀਂ ਜਿਹੜੀ ਸਾਡੀ ਦੁਕਾਨਦਾਰੀ ਹੈ, ਜੋ ਸਾਡਾ ਅਸੀਂ ਚਲਾ ਰਹੇ ਹਾਂ, ਜੋ ਸਾਡੀ ਐਸ਼ ਇਸ਼ਵਤ ਕਰ ਰਹੇ ਹਾਂ, ਜੋ ਅਸੀਂ ਨਜ਼ਾਰੇ ਲੈ ਰਹੇ ਜ਼ਿੰਦਗੀ ਦੇ, ਉਹ ਸਾਡੇ ਬੰਦ ਹੋ ਜਾਣੇ। ਲੋਕਾਂ ਦੇ ਸਿਰ 'ਤੇ ਲੈ ਰਹੇ ਨੇ। ਇਹਨਾਂ ਦੀਆਂ ਕਿਹੜੀਆਂ ਮਿੱਲਾਂ ਚੱਲਦੀਆਂ? ਇਹ ਲੋਕਾਂ ਨੂੰ ਲੁੱਟ ਕੇ, ਲੋਕਾਂ ਨੂੰ ਗੁੰਮਰਾਹ ਕਰਕੇ ਤੇ ਇਹ ਆਪਣਾ ਐਸ਼ ਕਰਦੇ ਨੇ। ਰਾਜਾ ਨਵਾਬਾਂ ਵਾਰੀ, ਮਹਾਰਾਜਾ ਵਾਰੀ ਇਹਨਾਂ ਦੀ ਜੀਵਨ ਬਤੀਤ ਕਰ ਰਹੇ ਨੇ। ਕਿੰਨੇ ਦੁਸ਼ਟਪੁਣਾ ਕੀਤਾ, ਕਿੰਨੀਆਂ ਬੀਬੀਆਂ ਨੂੰ ਉਹਨੇ ਰੇਪ ਕੀਤਾ, ਕਿੰਨਿਆਂ ਨੂੰ ਨਪੁੰਸਕ ਬਣਾਤਾ ਬੰਦਿਆਂ ਨੂੰ। ਹੱਦ ਹੋ ਗਈ, ਬੰਦਾ ਫਿਰਨ ਡਿਆ। ਕਿੱਦਾਂ ਦਾ ਲੋਕ ਰਾਜ ਆ, ਕਿੱਦਾਂ ਦਾ ਹਜੇ ਤੱਕ ਵੀ ਉਹਦੇ 'ਤੇ ਇੰਨਾ ਸਖਤ ਪਰਚਾ ਨਹੀਂ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ। ਹੁਣ ਆਇਆ, ਹੁਣ ਸਰਕਾਰ ਕਰੇ, ਨਹੀਂ ਤਾਂ ਅਸੀਂ ਇਸ ਸਰਕਾਰ ਨੂੰ ਵੀ ਦੋਸ਼ੀ ਮੰਨਾਂਗੇ, ਅਸੀਂ ਪ੍ਰਸ਼ਾਸਨ ਨੂੰ ਨਹੀਂ ਦੋਸ਼ੀ ਮੰਨਾਂਗੇ, ਕਿਉਂਕਿ ਪ੍ਰਸ਼ਾਸਨ ਨੇ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰਨਾ। ਜੋ ਸਰਕਾਰ ਨੇ ਕਹਿਣਾ, ਅਸੀਂ ਮੌਜੂਦਾ ਸਰਕਾਰ ਨੂੰ ਵੀ ਚੈਲੰਜ ਕਰਦੇ ਵੀ ਅਸੀਂ ਲੋਕ ਤੁਹਾਨੂੰ ਵੰਡ ਨਹੀਂ ਦੇਣਗੇ। ਜੇ ਉਹ ਹਾਸ਼ੀਏ 'ਤੇ ਚਲੇ ਗਏ ਨੇ, ਜਿਨ੍ਹਾਂ ਦੀ ਮੌਜੂਦਗੀ ਵਿੱਚ ਹੋਇਆ, ਜਿਨ੍ਹਾਂ ਨੇ ਸੌਦਾ ਸਾਧ ਦੇ ਨੂੰ ਮਾਫੀ ਦਿੱਤੀ, ਗਲਤ ਢੰਗ ਨਾਲ ਮਾਫੀ ਦਿੱਤੀ, ਕੋਈ ਮਾਫੀ ਦਾ ਹੱਕਦਾਰ ਨਹੀਂ ਸੀ। ਉਹ ਮਾਫੀ ਦਾ ਹੱਕਦਾਰ ਉਹ ਜਿਹੜਾ ਬੰਦਾ ਰੀਅਲਾਈਜ਼ ਕਰਦਾ, ਉਹ ਮਾਫੀ ਦਾ ਹੱਕਦਾਰ ਕਿੱਦਾਂ? ਉਹਨੂੰ ਚੰਡੀਗੜ੍ਹ ਸੱਦ ਕੇ ਕੋਠਿਆਂ 'ਚ ਉਹਨੂੰ ਮਾਫੀ ਦਵਾਈ, ਉਹਨੇ ਸਾਈਨ ਕੀਤੇ, ਫਿਰ 90 ਲੱਖ ਦੇ ਇਸ਼ਤਿਹਾਰ ਹੀ ਲਾਤੇ ਜੀ, ਐਡਵਰਟਾਈਜ਼ਮੈਂਟ ਇੰਨੀ ਕੀਤੀ ਜਿਹਨੂੰ ਮਾਫ ਕਰ ਦਿੱਤਾ। ਹੈਰਾਨੀ ਕੀ ਗੱਲ ਹੈ, ਉਹਨਾਂ ਨੂੰ ਤਾਂ ਪਰਮੇਸ਼ਰ ਨੇ, ਗੁਰੂ ਗ੍ਰੰਥ ਸਾਹਿਬ ਨੇ ਉਹ ਮਾਰਿਆ ਚੱਕ ਕੇ ਥੱਲੇ। ਉਹ ਹੁਣ ਪਿੰਡਾਂ ਦੇ ਵਿੱਚ ਜਾਂਦੇ ਲੋਕ ਜੁੱਤੀਆਂ ਮਾਰਨ ਡੇ ਉਹਨਾਂ ਨੂੰ। ਪਰ ਇਹ ਜਿਹੜੀ ਮੌਜੂਦਾ ਸਰਕਾਰ ਆ, ਇਹਦੇ ਨਾਲ ਹੀ ਉਹ ਹੋਣਾ ਜੇ ਹੁਣ ਇਹਨਾਂ ਨੂੰ ਅਰੈਸਟ ਕਰਕੇ ਅੰਦਰ ਨਾ ਸਿੱਟ। ਬਿਲਕੁਲ ਬਿਲਕੁਲ। ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਮੁਖੀ ਦੇ ਸਮਰਥਕ ਜਾਂ ਉਹਨਾਂ ਦੇ ਅਹੁਦੇਦਾਰ ਨੇ, ਉਹਨਾਂ ਦੇ ਵੱਲੋਂ ਜਿਸ ਤਰੀਕੇ ਦੀ ਇੱਕ ਕੋਝੀ ਹਰਕਤ ਕਰਦਿਆਂ ਹੋਇਆਂ ਬੇਅਦਬੀ ਦਾ ਤਹੱਈਆ ਕੀਤਾ ਜਾਂਦਾ ਤੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੇਅਦਬੀ ਦੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤੇ ਇਸੇ ਚੀਜ਼ ਨੂੰ ਜਿਹੜਾ ਉਸੇ ਦੋਸ਼ੀ ਦੇ ਵੱਲੋਂ ਜਨਤਕ ਕਰ ਦਿੱਤਾ ਗਿਆ ਹੈ, ਜਿਹੜਾ ਖੁਦ ਇਸ ਚੀਜ਼ ਦੇ ਨਾਲ ਕਿਸੇ ਵਕਤ ਸਹਿਮਤ ਰਿਹਾ ਹੋਵੇ। ਪਰ ਦੂਜੇ ਪਾਸੇ ਦੇਖਣਾ ਹੋਵੇਗਾ ਕਿ ਮੌਜੂਦਾ ਸੱਤਾਧਾਰੀ ਧਿਰ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੋਸ਼ੀਆਂ ਦੇ ਵਿਰੁੱਧ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਭਵਿੱਖ ਦੇ ਵਿੱਚ ਵੀ ਇਸ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।